ਤਾਂ ਗੁਰੂ ਸਾਹਿਬ ਹੀ ਸੰਯੋਗ ਦੇ ਰਹੇ ਆ। ਸੋ ਜਿਨੇ ਜਿਨੇ ਜੁੜੇ ਆ ਸੰਗਤਾਂ ਸੋ ਫਾਰ, ਕਈ ਬਜ਼ੁਰਗ ਅੱਧ 'ਚ ਜੁੜਦੇ ਆ, ਕਈ ਪਹਿਲਾਂ ਤੋਂ ਹੀ ਤੁਰਦੇ ਆ, ਕਈ ਨੌਜਵਾਨ ਵੀ ਆਏ ਹੋ ਆ। ਅੱਜ ਬਹੁਤ ਵੱਡਾ ਗਰੁੱਪ ਸੀਗਾ ਇੱਥੇ ਜਿਨ੍ਹਾਂ ਨੇ ਸਵਾਗਤ ਵੀ ਕੀਤਾ। ਨਾਲ ਇਹ ਜਦੋਂ ਆਪਾਂ ਤੁਰ ਵੀ ਰਹੇ ਆ, ਆਪਾਂ ਆਪਣੇ ਇਤਿਹਾਸ ਬਾਰੇ ਵੀ ਗੱਲਬਾਤ ਕਰ ਰਹੇ ਆ ਤੇ ਨਾਲ ਜਿਹੜੀਆਂ ਅੱਜ ਦੀਆਂ ਸਾਡੀਆਂ ਕੰਡੀਸ਼ਨਾਂ ਇੱਥੇ ਜਿੱਥੇ ਰਹਿੰਦੇ ਆ ਉਹਦਾ ਵੀ ਥੋੜਾ ਬਹੁਤ ਜੇ ਹੈਲਪ ਹੋ ਸਕਦੀ ਆ ਉਹ ਵੀ ਕੋਸ਼ਿਸ਼ ਕਰ ਰਹੇ ਨਾਲ ਹੋਈ ਜਾਵੇ ਜੀ। ਵੀ ਅਸੀਂ ਜਿੱਦਾਂ ਹੁਣ ਸਿੱਖ ਹੈਗੇ, ਅਸੀਂ ਡਰਦੇ ਨਹੀਂ, ਅਸੀਂ ਇਕੱਠੇ ਆ, ਇੱਕੋ ਹੀ ਨਿਸ਼ਾਨ ਸਾਹਿਬ ਥੱਲੇ ਖੜੇ ਆ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪੰਜਾਬੀ ਰੇਡੀਓ USA ਦੀ ਟੀਮ ਇਸ ਵੇਲੇ ਜੈਕਾਰਾ ਮੂਵਮੈਂਟ ਵੱਲੋਂ ਜਿਹੜਾ ਮਾਰਚ ਕੱਢਿਆ ਜਾ ਰਿਹਾ ਬੇਕਰਸਫੀਲਡ ਤੋਂ ਸੈਕਰਾਮੈਂਟੋ 350 ਮੀਲ ਲੰਬਾ ਇਹ ਮਾਰਚ ਹੈ। 1984 ਸਿੱਖ ਕਤਲੇਆਮ ਨੂੰ ਸਮਰਪਿਤ ਹੈ। ਉਸ ਕਤਲੇਆਮ ਦੀ ਚੀਸ ਨੂੰ ਕੌਮ ਭੁੱਲ ਨਾ ਜਾਵੇ, ਇਸ ਦੇ ਲਈ ਇਹ ਤਹਈਆ ਜੈਕਾਰਾ ਮੂਵਮੈਂਟ ਵੱਲੋਂ ਕੀਤਾ ਗਿਆ। ਇਸੇ ਤਹਿਤ ਅੱਜ ਜਿਹੜੇ ਪੜਾਅ ਨੇ ਉਹ ਸਿਲਮਾ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਤੇ ਜੈਕਾਰਾ ਮੂਵਮੈਂਟ ਦੇ ਜਿਹੜੇ ਵਿਭਾਗ ਤੇ ਨਿਧੜਕ ਨੌਜਵਾਨ ਲੀਡਰ ਨੇ, ਨੌਜਵਾਨ ਨੇ, ਅਗਵਾਈ ਕਰਤਾ ਨੇ, ਉਹ ਆਪਣੇ ਨਾਲ ਇਸ ਟਾਈਮ ਮੌਜੂਦ ਨੇ, ਜਿਨ੍ਹਾਂ ਦੇ ਵਿੱਚ ਸਿਮਰਨਜੀਤ ਸਿੰਘ, ਮਨਦੀਪ ਸਿੰਘ ਤੇ ਨੈਣਦੀਪ ਸਿੰਘ ਤੇ ਇਹਨਾਂ ਦੇ ਨਾਲ ਉਹ ਨੌਜਵਾਨ ਬੱਚੀਆਂ ਧੀਆਂ ਜਿਹੜੀਆਂ ਮੋਢੇ ਨਾਲ ਮੋਢਾ ਜੋੜ ਕੇ ਇਸ ਮਾਰਚ ਦਾ ਹਿੱਸਾ ਬਣੀਆਂ ਹੋਈਆਂ ਨੇ, ਪਹਿਲੇ ਦਿਨ ਤੋਂ ਤੁਰੀਆਂ ਹੋਈਆਂ ਨੇ। ਆਪਣੇ ਨਾਲ ਇਹ ਸਾਰੀ ਟੀਮ ਹੈ, ਇਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਸ਼ੁਰੂ ਕਰਦੇ ਹਾਂ। ਤੇ ਮਨਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਜੀ, ਮਾਰਚ ਦੇ ਵਿੱਚ ਆਪਾਂ ਤਕਰੀਬਨ ਅੱਧ ਦੇ ਨੇੜ ਪਹੁੰਚਣ ਵਾਲੇ ਹਾਂ। ਹੁਣ ਤੱਕ ਦਾ ਜਿਹੜਾ ਸੰਗਤ ਦਾ ਸਹਿਯੋਗ ਮਿਲਿਆ ਉਹਨੂੰ ਕਿਸ ਤਰ੍ਹਾਂ ਬਿਆਨ ਕਰੋ? ਕਿਰਪਾ ਆ ਜੀ ਬਸ ਗੁਰੂ ਸਾਹਿਬ ਦੀ। ਆਪਣੇ ਵੱਲੋਂ ਤਾਂ ਬਸ ਪਹਿਲਾ ਪੈਰ ਪੱਟਣ ਦਾ ਹੀ ਕੰਮ ਹੁੰਦਾ ਆ, ਬਾਕੀ ਤਾਂ ਗੁਰੂ ਸਾਹਿਬ ਹੀ ਸੰਯੋਗ ਦੇ ਰਹੇ ਆ। ਸੋ ਜਿਨੇ ਜਿਨੇ ਜੁੜੇ ਆ ਸੰਗਤਾਂ ਸੋ ਫਾਰ, ਕਈ ਬਜ਼ੁਰਗ ਅੱਧ 'ਚ ਜੁੜਦੇ ਆ, ਕਈ ਪਹਿਲਾਂ ਤੋਂ ਹੀ ਤੁਰਦੇ ਆ, ਕਈ ਨੌਜਵਾਨ ਵੀ ਆਏ ਹੋ ਆ। ਅੱਜ ਬਹੁਤ ਵੱਡਾ ਗਰੁੱਪ ਸੀਗਾ ਇੱਥੇ ਜਿਨ੍ਹਾਂ ਨੇ ਸਵਾਗਤ ਵੀ ਕੀਤਾ। ਸੋ ਸਾਰਿਆਂ ਦੇ ਵਿੱਚ ਹਿੱਸਾ ਜੇ ਨਹੀਂ ਪਾਇਆ ਆ, ਭਾਵੇਂ ਤੁਰਨ ਦਾ, ਭਾਵੇਂ ਨਾਲ ਸ਼ਾਮੀ ਦੀਵਾਨ ਆਉਣ ਦਾ, ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ। ਜੀ ਬਿਲਕੁਲ, ਬਹੁਤ ਸਾਰੇ ਲੋਕ ਜਿਵੇਂ ਮੁਫਤ ਮੈਡੀਕਲ ਚੈੱਕਅਪ ਵੀ ਹੈ, ਇਹਦੇ ਵਿੱਚ ਵੀ ਹਾਜ਼ਰੀਆਂ ਲਵਾ ਰਹੇ ਨੇ। ਉਹਨਾਂ ਵਿੱਚ ਵੀ ਤਾਂਘ ਹੋਊਗੀ ਜਾਣਨ ਦੀ, ਜਾਂ ਜਥੇ ਪ੍ਰਤੀ ਜਾਂ ਹੋਰ ਇਹ ਜਿਹੜਾ ਕਾਰਜ ਇਹਦੇ ਪ੍ਰਤੀ ਉਹਨਾਂ ਨਾਲ ਵੀ ਜਾਣਕਾਰੀਆਂ ਸਾਂਝੀਆਂ ਹੁੰਦੀਆਂ ਹੋਣਗੀਆਂ। ਜ਼ਰੂਰ ਜੀ ਜ਼ਰੂਰ, ਕਿਉਂਕਿ ਕਈ ਹੁੰਦਾ ਆਪਣੀ ਕਮਿਊਨਿਟੀ ਦੇ ਵਿੱਚ ਸਾਰਿਆਂ ਕੋਲ ਸਹੂਲਤਾਂ ਨਹੀਂ ਹੁੰਦੀਆਂ ਹਨ, ਕਈਆਂ ਨੂੰ ਹੈਗਾ ਹੁਣ ਇੰਸ਼ੋਰੈਂਸ ਵਗੈਰਾ ਚੀਜ਼ਾਂ ਹੈਗੀਆਂ। ਸੋ ਨਾਲ ਇਹ ਜਦੋਂ ਆਪਾਂ ਤੁਰ ਵੀ ਰਹੇ ਆ, ਆਪਾਂ ਆਪਣੇ ਇਤਿਹਾਸ ਬਾਰੇ ਵੀ ਗੱਲਬਾਤ ਕਰ ਰਹੇ ਆ ਤੇ ਨਾਲ ਜਿਹੜੀਆਂ ਅੱਜ ਦੀਆਂ ਸਾਡੀਆਂ ਕੰਡੀਸ਼ਨਾਂ ਇੱਥੇ ਜਿੱਥੇ ਰਹਿੰਦੇ ਆ ਉਹਦਾ ਵੀ ਥੋੜਾ ਬਹੁਤ ਜੇ ਹੈਲਪ ਹੋ ਸਕਦੀ ਆ ਉਹ ਵੀ ਕੋਸ਼ਿਸ਼ ਕਰ ਰਹੇ ਨਾਲ ਹੋਈ ਜਾਵੇ ਜੀ। ਥੈਂਕ ਯੂ ਮਨਦੀਪ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸੰਘਰਸ਼ ਜਿਹੜੇ ਹੁੰਦੇ ਨੇ ਬੰਦੇ ਨੂੰ ਘੜ ਦਿੰਦੇ ਨੇ। ਬੰਦਾ ਬੇਸ਼ੱਕ ਉਲੀਕ ਕੇ ਘਰੋਂ ਕੁਝ ਹੋਰ ਤੁਰੇ, ਜਥੇਬੰਦੀ ਉਲੀਕ ਕੇ ਕੁਝ ਹੋਰ ਤੁਰੇ, ਪਰ ਰਾਹ ਦੇ ਵਿੱਚ ਜੋ ਵਰਤਾਰੇ ਵਾਪਰਦੇ ਆ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰ ਜਾਂਦੇ ਆ। ਤੇ ਅੱਗੇ ਤੋਂ ਸੰਘਰਸ਼ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਰਵੇ ਵੱਖ-ਵੱਖ ਲੋਕਾਂ ਦੀ, ਜਾਂ ਸੰਘਰਸ਼ ਪ੍ਰਤੀ ਲੋਕਾਂ ਨੂੰ ਕਿਵੇਂ ਦੱਸਿਆ ਜਾਵੇ, ਇਹ ਚੀਜ਼ਾਂ ਵਰਤਾਰੇ ਸਿਖਾ ਜਾਂਦੇ ਨੇ। ਨੈਣਦੀਪ ਸਿੰਘ ਆਪਣੇ ਨਾਲ ਨੇ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੀ ਗੱਲ ਦੀ ਸ਼ੁਰੂਆਤ ਕੀਤੀ ਕਿ ਲੋਕ ਕੋਈ ਚੀਜ਼ਾਂ ਸਿਖਾ ਦਿੰਦੇ ਆ। ਸੰਘਰਸ਼ ਦੇ ਦਰਮਿਆਨ, ਮਾਰਚ ਦੇ ਦਰਮਿਆਨ ਤੁਹਾਡਾ ਹਰ ਥਾਟ ਦੇ ਬੰਦੇ ਨਾਲ ਵਾਹ ਪੈਂਦਾ। ਕੀ ਲੱਗਦਾ ਜਦੋਂ ਲੋਕ ਸਵਾਲ ਕਰਦੇ ਨੇ, ਜਦੋਂ ਇਸ ਪ੍ਰਤੀ ਹੋਰ ਜਾਣਨਾ ਚਾਹੁੰਦੇ ਨੇ, ਹਾਲਾਂਕਿ ਕ੍ਰਿਟਿਕ ਵੀ ਹੁੰਦੇ ਨੇ ਵਿੱਚ? ਨਹੀਂ, ਜਿਵੇਂ ਤੁਸੀਂ ਕਿਹਾ ਸੀ ਭਾਜੀ ਕਿ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਤੇ ਸਾਡੇ ਕੰਮ ਹੈ ਮਤਲਬ ਸਾਰਿਆਂ ਨੂੰ ਜੋੜਨ ਲਈ। ਸੋ ਅਸੀਂ ਹਮੇਸ਼ਾ ਮਤਲਬ ਉਹ ਸਾਡੀ ਗੋਲ ਹੈ ਕਿ ਜਿੱਥੇ ਅਸੀਂ ਪੰਥਕ ਏਕਤਾ ਦੇ ਬਾਰੇ ਗੱਲ ਕਰ ਸਕਦੇ, ਕਮਿਊਨਿਟੀ ਕੌਮੀ ਏਕਤਾ ਦੇ ਬਾਰੇ ਗੱਲ ਕਰ ਸਕਦੇ। ਸੋ ਮਤਲਬ ਇਹ ਤਾਂ ਨਹੀਂ ਮਤਲਬ ਕਿ ਸਾਰੇ ਦੇ ਇੱਕ ਸਾਰੀ ਇੱਕ ਦੀ ਸੋਚ ਤੇ ਹੁੰਦੇ ਨੇ। ਇਹਦੇ ਹੁੰਦਾ ਹੈ ਕਿ ਅੰਦਰੋਂ ਕੁਝ ਹੁੰਦਾ ਹੈ ਕਿ ਹਾਂ ਸਾਡੀ ਪੰਥਕ ਦਰਦੀ, ਸਾਡੀ ਕੌਮੀ ਦਰਦੀ, ਕਿ ਇਹਦੇ ਨਾਲ ਅਸੀਂ ਐਟਲੀਸਟ ਘੱਟ ਤੋਂ ਘੱਟ ਅਸੀਂ ਇੱਕ ਦੂਜੇ ਦੇ ਨਾਲ ਸਾਡੀ ਮੇਲ ਹੋਣਾ ਚਾਹੀਦਾ ਤੇ ਆਪਾਂ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣਾ ਚਾਹੀਦਾ। ਜਿੰਨੇ ਦਿਨ ਵੀ ਗੁਜ਼ਰੇ ਨੇ ਵੱਖ-ਵੱਖ ਪੜਾਵਾਂ ਦੇ ਦਰਮਿਆਨ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੱਲਾਸ਼ੇਰੀ ਦਿੰਦੀਆਂ ਨੇ, ਮੋਟੀਵੇਟ ਕਰਦੀਆਂ ਰਹਿੰਦੀਆਂ? ਸੰਗਤ ਮਤਲਬ ਸੰਗਤ ਹੀ ਪਿਆਰ। ਕਈ ਬੀਬੀਆਂ ਮਤਲਬ 5 ਮੀਲ ਸਾਡੇ ਨਾਲ ਟੁਰਦੀਆਂ ਸੀ, ਕਈ ਬੇਬੀ 5 ਮਿੰਟ ਮਤਲਬ ਕਈ ਸੰਗਤ ਮਤਲਬ ਖੁਦ ਆ ਕੇ ਲੰਗਰ ਪ੍ਰੈਪਰੇਸ਼ਨ ਉੱਥੇ ਬਹਿ ਕੇ ਕਰਦੇ ਨੇ। ਮਤਲਬ ਬਸ ਸੰਗਤ ਹੀ ਪਿਆਰ ਤੇ ਗੁਰੂ ਦੀ ਬਖਸ਼ਿਸ਼। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਿਮਰਨ, ਜਿਵੇਂ ਆਪਾਂ ਦੋਨਾਂ ਵੀਰ ਹੋਣਾ ਨਾਲ ਗੱਲਬਾਤ ਕੀਤੀ ਹੈ ਕ੍ਰਿਟਿਕ ਦੇ ਸਵਾਲਾਂ ਦੇ ਬਾਰੇ ਜਾਂ ਜਥੇ ਦੇ ਵਿੱਚ, ਜਿਹੜੇ ਅਗਲੇ ਪੜਾਅ ਨੇ ਜਿੱਥੇ ਕਿਤੇ ਵੀ ਹੋਣਗੇ, ਕਿਉਂਕਿ ਹੌਲੀ ਹੌਲੀ 1 ਨਵੰਬਰ ਦਾ ਆਪਣਾ ਟੀਚਾ ਹੈ ਸੈਕਰਾਮੈਂਟੋ ਕੈਪੀਟਲ ਦਾ, ਉਹਨਾਂ ਪ੍ਰਤੀ ਕਿਵੇਂ ਹੋਪਫੁਲ ਹੋ, ਕੀ ਆਸਵੰਦ ਹੋ ਤੁਸੀਂ, ਕਿਸ ਤਰ੍ਹਾਂ ਦੇ ਸਹਿਯੋਗ ਦੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਐਸੇ ਸਿਲਮਾ ਗੁਰਦੁਆਰਾ ਸਾਹਿਬ ਦਾ ਜੀ, ਹਾਂਜੀ ਪੰਜਾਬੀ ਰੇਡੀਓ USA ਦਾ ਜੀ, ਤੇ ਇੱਥੇ ਲੰਗਰ ਪ੍ਰਿਪੇਅਰ ਕੀਤਾ ਜੋਲ ਫੈਮਿਲੀ ਉਹਨਾਂ ਨੇ ਵੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪਰ ਹਾਂਜੀ, ਉਹ ਜਿੱਦਾਂ ਤੁਸੀਂ ਕਰ ਰਹੇ ਸੀ ਗੱਲ, ਆਪਣੀ ਜਿਹੜੇ ਕ੍ਰਿਟਿਕ ਜਿਹੜੀ ਵੀ ਹੁੰਦੇ ਆ, ਅਸੀਂ ਜਿੱਦਾਂ ਹੁਣ ਉਹਨਾਂ ਨੂੰ ਵੀ ਅਸੀਂ ਜਿੱਦਾਂ ਅਸੀਂ ਉਹਨਾਂ ਨੂੰ ਵੀ ਜਿੱਦਾਂ ਸਾਦੇ ਤੁਸੀਂ ਆਓ ਸਾਡੇ ਨਾਲ ਜੁੜੋ, ਕਿਉਂਕਿ ਜਿੱਦਾਂ ਹੁਣ
ਜੇ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਜੇ ਤੁਸੀਂ ਦਿਲੋਂ ਸਾਨੂੰ ਕ੍ਰਿਟਿਸਾਈਜ਼ ਕਰਦੇ ਆ ਸਾਡਾ ਵੀ ਫਰਜ਼ ਬਣਦਾ ਮੁੜ ਕੇ ਤੁਹਾਡਾ ਜਵਾਬ ਦੇਣ ਦਾ। ਜੇ ਕਿਸੇ ਕੋਲ ਜਿਹਦਾ ਸਵਾਲ ਐਨੀ ਸਵਾਲ ਹੋਵੇ ਸਾਨੂੰ ਐਨੀ ਟਾਈਮ ਕੰਟੈਕਟ ਕਰ ਸਕਦੇ ਆ ਅਸੀਂ ਤੁਹਾਨੂੰ ਜੇ ਜੋ ਕਿ ਤੁਹਾਡੇ ਖੁੱਲੀ ਕਿਤਾਬ ਆ ਜੀ, ਕੋਈ ਚੱਕਰ ਨਹੀਂ। ਐਨੀ ਟਾਈਮ ਤੁਸੀਂ ਸਾਨੂੰ ਗੱਲ ਤੁਸੀਂ ਪੁੱਛ ਸਕਦੇ ਆ ਵੀ ਸਾਡਾ ਇਹ ਮੁੱਦਾ ਕੀ ਆ, ਮੋਟਿਵ ਕੀ ਆ। ਅਸੀਂ ਇੰਟਰਵਿਊ ਵੀ ਕਾਫੀ ਦੇ ਦਿੱਤੇ ਹੁਣ ਅਸੀਂ ਹੁਣ ਜਿੱਦਾਂ ਤੁਰਿਓ ਵੀ ਸਾਨੂੰ ਹੋ ਗਏ ਹਫਤਾ ਹੋ ਗਿਆ ਹੁਣ, ਜੇ ਅਕਤੂਬਰ 9 ਤਰੀਕ ਨੂੰ ਤੁਰੇ ਸੀਗੇ ਹਫਤਾ ਹੋ ਗਿਆ ਜੀ। ਹੁਣ ਥਾਂ ਤੱਕ ਗੱਲ ਪਹੁੰਚ ਗਈ ਆ। ਨਿਊਜ਼ ਚੈਨਲ ਵੀ ਸਾਡੇ ਨਾਲ ਆ, ਜਿੱਥੇ ਵੀ ਅਸੀਂ ਰੁਕਦੇ ਹਰੇਕ ਗੁਰਦੁਆਰਾ ਸਾਡਾ ਵਧੀਆ ਸਵਾਗਤ ਕਰਦੇ ਆ। ਪਰ ਗਾਂਹ ਜਿਹਦਾ ਹੁਣ ਸਾਡਾ ਜਿਹੜਾ ਹੁਣ ਉਪਰਾਲਾ ਹੋਗਾ ਅਸੀਂ ਨਵੰਬਰ 1 ਨੂੰ ਉੱਥੇ ਜਾਣਾ ਆ ਆਪਣੇ ਉੱਥੇ ਕੈਪੀਟਲ ਬਿਲਡਿੰਗ ਤੇ ਸੈਕਰਾਮੈਂਟੋ, ਤੇ ਉਹਦੇ ਕਰਕੇ ਫਿਰ ਆਪਣਾ ਇਹਦਾ ਇਹ ਕਾਰਨ ਹੈ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਅਸੀਂ ਇੱਕ ਇੰਟਰੋਡਿਊਸ ਕਰਨਾ ਆ ਵੀ ਜੋ ਕੁਝ ਵੀ ਜਿਹੜੀ ਇੰਡੀਆ ਸਰਕਾਰ ਹੁਣ ਸਾਡੇ ਨਾਲ ਕਰ ਰਹੀ ਹੈ ਇੱਥੇ ਘਰ ਤੇ ਆ ਕੇ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਨੂੰ ਅਸੀਂ ਜਵਾਬ ਕਿਵੇਂ ਦੇਣਾ ਆ। ਇਹਦਾ ਮੁੱਦਾ ਇਹੀ ਆ। ਸੋ ਕੱਲ ਨੂੰ ਅਸੀਂ ਇੱਥੇ ਸੈਲਮਾ ਗੁਰਦੁਆਰਾ ਸਾਹਿਬ ਤੋਂ ਅਸੀਂ 9 ਵਜੇ ਤੁਰਨਾ ਆ। ਸੰਗਤ ਜ਼ਰੂਰ ਇੱਥੇ ਪਹੁੰਚਣ, 9 ਵਜੇ ਤੁਸੀਂ ਸ਼ਾਰਪ ਆ ਜਿਓ। ਤੇ ਕੱਲ ਨੂੰ ਸਾਡਾ ਜਿਹੜਾ ਸ਼ਾਮ ਦਾ ਦੀਵਾਨ ਹੋਊਗਾ ਉਹ ਹੋਗਾ ਜੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਜੀ, ਤੇ ਉੱਥੇ ਤੁਸੀਂ ਸੰਗਤ ਪਹੁੰਚ ਜਾਵੇ 5 ਵਜੇ। ਮਤਲਬ ਜਿੰਨੇ ਵੀ ਸਾਰੇ ਸ਼ਾਮ ਦੇ ਪ੍ਰੋਗਰਾਮ ਹੁੰਦੇ ਆ ਤਕਰੀਬਨ 5 ਵਜੇ ਸ਼ੁਰੂ ਹੁੰਦੇ ਆ, 5 ਵਜੇ ਸੰਗਤ ਪਹੁੰਚ ਜਾਣਾ ਉੱਥੇ। ਤੇ ਉੱਥੇ ਤੁਸੀਂ ਦੇਖਦੇ ਹੁਣ ਜਿੱਦਾਂ ਬੱਚਿਆਂ ਲਈ ਵੀ ਆਰਟ ਸ਼ੋਜ਼ ਹੈ, ਆਰਟ ਵਰਕਸ਼ਾਪਸ ਹੈਗੇ ਆ। ਅਸੀਂ ਬਜ਼ੁਰਗਾਂ ਲਈ ਵੀ ਨਹੀਂ ਸਾਰਿਆਂ ਲਈ ਅਸੀਂ ਹੈਲਥ ਕਲੀਨਿਕ ਵੀ ਲਾਏ ਹੋਏ ਆ, ਲੀਗਲ ਕਲੀਨਿਕ ਵੀ ਲਾਏ। ਜੇ ਤੁਸੀਂ ਕੋਈ ਵਕੀਲ ਨੂੰ ਕੁਝ ਪੁੱਛਣਾ ਹੋਵੇ ਇਦਾਂ ਦੀਆਂ ਚੀਜ਼ਾਂ ਸਾਰੇ ਜਿੱਦਾਂ ਸ਼ਾਮੀ ਪ੍ਰੋਗਰਾਮ ਤੇ ਹੋਣਾ ਆ। ਤੇ ਸਵੇਰੇ ਅਸੀਂ ਤੁਰਦੇ ਹੁੰਦੇ ਤਕਰੀਬਨ 7 ਵਜੇ। ਬਾਕੀ ਜਿੱਦਾਂ ਹੁਣ ਤੁਸੀਂ ਕੰਟੈਕਟ ਸਾਡਾ ਲੱਭ ਸਕਦੇ ਆ ਉੱਦਾਂ ਵੀ ਅਸੀਂ ਦਿੱਤੇ ਹੋਏ ਆ। ਮੇਰਾ ਨੰਬਰ ਹੈਗਾ ਆ 5597553277। ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਤੇ ਗੁਰੂ ਨਾਨਕ ਪ੍ਰਕਾਸ਼ ਤੋਂ ਬਾਅਦ ਅਸੀਂ ਇੱਥੇ ਫਰੈਜ਼ਨੋ ਕਾਉਂਟੀ ਵਿੱਚ ਹੀ ਹੋਵਾਂਗੇ। ਸਿੰਘ ਸਾਹਿਬਾ ਗੁਰਦੁਆਰਾ ਸ਼ੁੱਕਰਵਾਰ ਨੂੰ ਸਾਡਾ ਇੱਥੇ ਹੋਊਗਾ ਜੀ ਪ੍ਰੋਗਰਾਮ 18 ਤਰੀਕ ਨੂੰ, ਤੇ 19 ਤਰੀਕ ਨੂੰ ਅਸੀਂ ਹੋਵਾਂਗੇ ਮਡੇਰਾ ਗੁਰਦੁਆਰਾ ਸਾਹਿਬ। ਤੇ ਜਿੰਨੇ ਵੀ ਜਾਣੇ ਨਾਲ ਇਹ ਜੁੜੂਗੇ ਓਨਾ ਹੀ ਵਧੀਆ ਲੱਗੂਗਾ ਸਾਨੂੰ ਵੀ ਅਸੀਂ ਜਿੱਦਾਂ ਹੁਣ ਸਿੱਖ ਹੈਗੇ ਅਸੀਂ ਡਰਦੇ ਨਹੀਂ, ਅਸੀਂ ਇਕੱਠੇ ਆ, ਇੱਕੋ ਹੀ ਨਿਸ਼ਾਨ ਸਾਹਿਬ ਥੱਲੇ ਖੜੇ ਆ ਜੀ। ਬਾਕੀ ਜੀ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ, ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਕੀਤੀ, ਸਾਰਿਆਂ ਦਾ ਬਹੁਤ ਧੰਨਵਾਦ। ਅੱਜ ਜਿਹੜੇ ਪੜਾਵਾਂ ਦੀ ਆਪਾਂ ਗੱਲ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਸੈਲਮਾ ਦੇ ਵਿੱਚ ਨੇ, ਤੇ ਅਗਲੇ ਪੜਾਵਾਂ ਦਾ ਸਿਮਰਨ ਵੀਰ ਹੋਰਾਂ ਨੇ ਜ਼ਿਕਰ ਕੀਤਾ ਹੀ ਹੈ ਕਿ ਉੱਥੇ ਤੁਸੀਂ ਪਹੁੰਚਣਾ। ਵੱਧ ਤੋਂ ਵੱਧ ਇਸ ਮਾਰਚ ਦਾ ਹਿੱਸਾ ਬਣੋ। ਤੁਹਾਡੇ ਸਵਾਲਾਤ ਨੇ ਉਹਨਾਂ ਲਈ ਵੈਲਕਮ ਆ, ਡਿਫਰੈਂਟ ਥਾਟ ਦਾ ਵੈਲਕਮ ਆ ਕਿ ਤੁਸੀਂ ਕੀ ਸੋਚਦੇ ਹੋ 84 ਸਿੱਖ ਕਤਲਿਆਂ ਬਾਰੇ। ਤੁਸੀਂ ਗੱਲਾਂ ਬਾਤਾਂ ਕਰ ਸਕਦੇ ਹੋ, ਤੁਹਾਡੇ ਤੋਂ ਜਾਣਨ ਦੀ ਤੇ ਤੁਹਾਨੂੰ ਜਾਣਨ ਦੀ ਬਹੁਤ ਜਿਹੜੀ ਉਹ ਚੀਜ਼ਾਂ ਇੱਥੇ ਸਿੱਖਣ ਨੂੰ ਮਿਲਣਗੀਆਂ। ਸੋ ਇੱਥੇ ਹੀ ਆਪਾਂ ਇਸ ਕਵਰੇਜ ਨੂੰ ਰੋਕਾਂਗੇ। ਪੰਜਾਬੀ USA ਦੇ ਨਾਲ